अस्सलाम वालेकुम दोस्तों, मैं हाँ नासिर कसाना और तुसी वेख रहे हो पंजाबी चैनल एक पिंड पंजाब दा। 1947 ਦੀ ਵੰਡ ਨਾ ਸਿਰਫ ਜ਼ਮੀਨ ਦਾ ਬਟਵਾਰਾ ਸੀ ਬਲਕਿ ਇਹ ਦਿਲਾਂ ਤੇ ਰਿਸ਼ਤਿਆਂ ਦਾ ਟੁੱਟ ਜਾਣਾ ਵੀ ਸੀ। ਇਸ ਕਹਾਣੀ ਵੰਡ ਵਿੱਚ ਮਾਵਾਂ ਨੇ ਪੁੱਤਰ ਗਵਾਏ, ਭੈਣਾਂ ਦੇ ਭਰਾ ਮਰੇ ਤੇ ਬੱਚੇ ਯਤੀਮ ਹੋਏ। ਵੰਡ ਨੇ ਹਰ ਦਿਲ ਵਿੱਚ ਜ਼ਖਮ ਛੱਡੇ। ਜਿੱਥੇ ਪਹਿਲੇ ਮੁਹੱਬਤ ਦੀ ਖੁਸ਼ਬੂ ਹੁੰਦੀ ਸੀ ਉਹ ਮਿੱਟੀ, ਖੂਨ ਤੇ ਹੰਝੂਆਂ ਨਾਲ ਤਰ ਹੋ ਗਈ। ਲੋਕ ਹਿਜਰਤ ਤਾਂ ਕਰ ਗਏ ਪਰ ਆਪਣੇ ਦਿਲ ਉੱਥੇ ਹੀ ਛੱਡ ਗਏ ਜਿੱਥੇ ਇਹਨਾਂ ਅੱਖ ਖੋਲੀ, ਖੇਡੇ ਤੇ ਜ਼ਮੀਨਾਂ ਵਿੱਚ ਹਲ ਚਲਾਏ। 1947 ਦੀ ਵੰਡ ਨੇ ਸਿਰਫ ਸਰਹੱਦਾਂ ਨਹੀਂ ਵੰਡੀਆਂ, ਇੱਥੇ ਇਨਸਾਨੀਅਤ ਨੂੰ ਦੋ ਹਿੱਸਿਆਂ ਵਿੱਚ ਵੱਢ ਦਿੱਤਾ। 12 ਆਬਾਦ ਕਰਨ ਵੇਲੇ ਆਉਣ ਵਾਲੇ ਸਰਦਾਰਾਂ ਨੂੰ ਆਪਣੇ ਭਰੇ ਘਰ, ਬੀਜੀਆਂ ਤਿਆਰ ਫਸਲਾਂ ਤੇ ਮਾਲ ਡੰਗਰ ਕਾਰੋਬਾਰ ਛੱਡ ਕੇ ਰਾਤੋਂ ਰਾਤ ਦੇਸੋਂ ਪ੍ਰਦੇਸ਼ ਜਾਣਾ ਪਿਆ। ਚੜ੍ਹਦੇ ਵੱਲੋਂ ਵੀ ਅਜਿਹੀ ਸੂਰਤ-ਹਾਲ ਦਾ ਸਾਹਮਣਾ ਕਰਨ ਤੋਂ ਬਾਅਦ ਮੁਸਲਮਾਨਾਂ ਨੂੰ ਲਹਿੰਦੇ ਵੱਲ ਆ ਕੇ ਸਰਦਾਰਾਂ ਦੇ ਪਿੰਡਾਂ ਵਿੱਚ ਵਸੇਬਾ ਕਰਨਾ ਪਿਆ। ਕਾਫੀ ਸਮਾਂ ਵਾਪਸ ਜਾਣ ਦੀ ਤਾਂਘ ਰਹੀ, ਫਿਰ ਇਹ ਯਕੀਨ ਹੋ ਗਿਆ ਹੁਣ ਇਹੀ ਸਾਡਾ ਦੇਸ਼ ਤਾਂ ਇਹੀ ਸਾਡਾ ਪਿੰਡ ਹੈ। ਜੰਮਣ ਭੋ ਨੂੰ ਭੁੱਲਣਾ ਨਾਮੁਮਕਿਨ ਹੈ। ਇਸ ਕਰਕੇ ਮੁੜ ਵਤਨਾਂ ਨੂੰ ਆਉਣ ਦੀ ਤਾਂਘ ਮਰਦੇ ਦਮ ਤੱਕ ਸਤਾਉਂਦੀ ਰਹੀ। ਦੌਰ ਬਦਲਿਆ ਤਾਂ ਸੋਸ਼ਲ ਮੀਡੀਆ ਰਾਹੀਂ ਪਿੰਡ ਵਿਖਾਉਣ ਦੀ ਸਹੂਲਤ ਨੇ ਕਲੇਜਿਆਂ 'ਚ ਕਿਸੇ ਹੱਦ ਤੱਕ ਠੰਡ ਪਾ ਦਿੱਤੀ ਔਰ ਲੋਕਾਂ ਨੇ ਆਪਣੇ ਜੱਦੀ ਪਿੰਡ ਵੇਖੇ। ਇਸੇ ਸਿਲਸਿਲੇ ਦੀ ਕੜੀ ਹੈ ਕਿ ਅੱਜ ਅਸੀਂ ਜਿਸ ਪਿੰਡ ਨੂੰ ਤੁਹਾਨੂੰ ਵਿਖਾ ਰਹੇ ਹਾਂ, ਯਕੀਨਨ ਇੱਥੋਂ ਵੀ ਕੋਈ ਸਾਨ ਸਰਦਾਰ ਉੱਠ ਕੇ ਗਏ ਹੋਏ ਨੇ, ਕਿਉਂਕਿ ਇਸ ਪਿੰਡ ਵਿੱਚ ਗੁਰਦੁਆਰਾ ਦੇ ਹੋਣ ਦੀ ਗਵਾਹੀ ਵੀ ਮਿਲੀ ਹੈ ਔਰ ਇਹ ਪਿੰਡ ਅੱਜ ਤੱਕ ਵੀ ਸਰਦਾਰ ਜੈਲ ਸਿੰਘ ਦੇ ਨਾਂ ਤੇ ਵੱਜਦਾ ਹੈ। ਜੀ ਹਾਂ ਦੋਸਤੋ, ਸਾਡਾ ਅੱਜ ਦਾ ਪਿੰਡ ਹੈ ਚੱਕ ਨੰਬਰ 288 ਜੀਂਬੇ ਜੈਲ ਸਿੰਘ ਵਾਲਾ। ਇਸ ਪਿੰਡ ਨੂੰ ਤਹਿਸੀਲ ਔਰ ਜ਼ਿਲ੍ਹਾ ਟੋਬਾ ਟੇਕ ਸਿੰਘ ਲੱਗਦਾ ਹੈ ਔਰ ਡਾਕਖਾਨਾ ਚੱਕ ਨੰਬਰ 287 ਜੀਂਬੇ ਪਲਾਸੌਰ ਤੇ ਥਾਣਾ ਸਦਰ ਟੋਬਾ ਲੱਗਦਾ ਹੈ। ਇਹ ਪਿੰਡ ਗੋਜਰਾ ਤੋਂ 14 ਕਿਲੋਮੀਟਰ ਅਤੇ ਟੋਬਾ ਟੇਕ ਸਿੰਘ ਤੋਂ ਵੀ 14 ਕਿਲੋਮੀਟਰ ਦੀ ਦੂਰੀ ਤੇ ਹੈ ਔਰ 288 ਫਾਟਕ ਸਟਾਪ ਤੋਂ 1.5 ਕਿਲੋਮੀਟਰ ਦੀ ਦੂਰੀ ਤੇ ਗੋਜਰਾ ਵੱਲੋਂ ਜਾਂਦਿਆਂ ਖੱਬੀ ਸਾਈਡ ਤੇ ਹੈ। ਸਰਦਾਰ ਜੈਲ ਸਿੰਘ ਦੇ ਇਸ ਪਿੰਡ ਦਾ ਰਕਬਾ 45 ਮਰਬੇ ਹੈ। 5000 ਦੀ ਆਬਾਦੀ ਦੇ ਇਸ ਪਿੰਡ ਵਿੱਚ 3000 ਤੱਕ ਵੋਟ ਕਾਸਟ ਹੁੰਦਾ ਹੈ। ਜਦ 12 ਆਬਾਦ ਹੋਈਆਂ ਤਾਂ ਹਰ ਪਿੰਡ ਦੀ ਤਰ੍ਹਾਂ ਇਸ ਪਿੰਡ ਨੂੰ ਵੀ ਚੜ੍ਹਦੇ ਪੰਜਾਬ ਤੋਂ ਆਉਣ ਵਾਲੇ ਸਰਦਾਰਾਂ ਨੇ ਵਸਾਇਆ ਸੀ। ਚੱਕ ਨੰਬਰ 288 ਜੀਂਬੇ ਜੈਲ ਸਿੰਘ ਵਾਲਾ ਵਿੱਚ ਸਰਦਾਰਾਂ ਨੇ ਆ ਕੇ ਬੇਆਬਾਦ ਜ਼ਮੀਨਾਂ ਨੂੰ ਆਬਾਦ ਕੀਤਾ। ਜਿੱਥੇ ਜਿੱਥੇ ਬੈਠੇ ਉਹ ਪਿੰਡਾਂ ਨੂੰ ਵੇਲੇ ਦੀ ਸਰਕਾਰ ਨੇ ਚੱਕ ਨੰਬਰ ਦੇ ਨਾਲ ਉੱਥੋਂ ਦੇ ਮੋਤਬਰ ਬੰਦੇ ਦਾ ਨਾਮ ਜੋੜ ਦਿੱਤਾ। ਫਿਰ ਉਹ ਚੱਕ ਆਪਣੇ ਨੰਬਰ ਨਾਲ ਤੇ ਇਸ ਬੰਦੇ ਦੇ ਨਾਂ ਨਾਲ ਤਾਰੀਖ ਦਾ ਹਿੱਸਾ ਬਣ ਗਏ। ਸਰਦਾਰ ਜੈਲ ਸਿੰਘ ਚੱਕ ਨੰਬਰ 288 ਜੀਂਬੇ ਤਹਿਸੀਲੋ ਜ਼ਿਲ੍ਹਾ ਟੋਬਾ ਟੇਕ ਸਿੰਘ ਦੇ ਇੱਕ ਨਾਮਵਰ ਔਰ ਬਾਅਸਰ ਸ਼ਖਸੀਅਤ ਦੇ ਤੌਰ ਤੇ ਜਾਣੇ ਜਾਂਦੇ ਸੀ। 1947 ਦੀ ਵੰਡ ਤੋਂ ਪਹਿਲੇ ਉਹ ਇਸ ਇਲਾਕੇ ਦੇ ਵੱਡੇ ਜ਼ਿਮੀਂਦਾਰ ਔਰ ਲੋਕਾਂ ਦੇ ਕੰਮ ਆਉਣ ਵਾਲੇ ਬੰਦਿਆਂ ਵਿੱਚ ਸ਼ੁਮਾਰ ਕੀਤੇ ਜਾਂਦੇ ਸੀ। ਇਹਨਾਂ ਦਾ ਆਪਣੇ ਪਿੰਡ ਤੋਂ ਇਲਾਵਾ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਬੜਾ ਅਸਰੋ ਰਸੂਖ ਸੀ। ਲੋਕ ਇਹਨਾਂ ਦੀ ਦਿਆਨਤਦਾਰੀ, ਬਹਾਦਰੀ ਅਤੇ ਇਨਸਾਫ ਦੀਆਂ ਮਿਸਾਲਾਂ ਦਿੰਦੇ ਸੀ। ਉਹ ਨਾ ਸਿਰਫ ਜ਼ਿਮੀਂਦਾਰਾਂ ਨਾਲ ਜੁੜੇ ਹੋਏ ਸੀ ਬਲਕਿ ਪਿੰਡ ਵਿੱਚ ਹੋਣ ਵਾਲੀ ਲੜਾਈ ਝਗੜਿਆਂ ਨੂੰ ਵੀ ਪਿੰਡੋਂ ਬਾਹਰ ਨਹੀਂ ਸੀ ਜਾਣ ਦਿੰਦੇ। 1947 ਦੀ ਵੰਡ ਤੋਂ ਪਹਿਲੇ ਇਹਨਾਂ ਦਾ ਟੱਬਰ ਔਰ ਬਾਕੀ ਪਿੰਡ ਵਾਲੇ ਨਾ ਚਾਹੁੰਦਿਆਂ ਹੋਇਆਂ ਇਸ ਪਿੰਡ ਨੂੰ ਛੱਡ ਕੇ ਚੜ੍ਹਦੇ ਪੰਜਾਬ ਵਿੱਚ ਜਾ ਕੇ ਵਸ ਗਏ, ਪਰ ਅੱਜ ਵੀ ਉਹਨਾਂ ਦਾ ਨਾਮ ਮਕਾਮੀ ਤਾਰੀਖ ਵਿੱਚ ਬੜੇ ਇੱਜ਼ਤੋ ਇਹਤਰਾਮ ਨਾਲ ਲਿਆ ਜਾਂਦਾ ਹੈ। ਜੇ ਗੱਲ ਕਰੀਏ ਅੱਜ ਦੀ ਤਾਰੀਖ ਦੀ ਤਾਂ ਇਸ ਪਿੰਡ ਦੇ ਹੁਣ 2 ਨੰਬਰਦਾਰ ਨੇ। ਮੁਹੰਮਦ ਇਕਬਾਲ ਨੰਬਰਦਾਰ, ਜਿਨ੍ਹਾਂ ਦਾ ਤਾਲੁਕ ਜੱਟ ਬਰਾਦਰੀ ਨਾਲ ਹੈ ਔਰ ਉਹ ਲੁਧਿਆਣਾ ਜ਼ਿਲ੍ਹਾ ਵਿੱਚੋਂ ਉੱਠ ਕੇ ਆਏ ਨੇ। ਦੂਜੇ ਨੰਬਰਦਾਰ ਦਾ ਨਾਮ ਮੁਹੰਮਦ ਨਈਮ ਹੈ ਜੋ ਕਿ ਸਰਬਰਾਹ ਨੰਬਰਦਾਰ ਨੇ। ਉਹਨਾਂ ਦਾ ਤਾਲੁਕ ਵੀ ਲੁਧਿਆਣਾ ਤੋਂ ਆਈ ਜੱਟ ਬਰਾਦਰੀ ਨਾਲ ਹੀ ਹੈ। ਪਿੰਡ ਵਿੱਚ ਅਰਾਈ ਔਰ ਜੱਟ ਬਰਾਦਰੀ ਵੱਡੀ ਗਿਣਤੀ ਵਿੱਚ ਬੈਠੀ ਹੈ। 4 ਤੋਂ 5 ਘਰ ਗੁੱਜਰ ਬਰਾਦਰੀ ਦੇ ਵੀ ਹੈਗੇ ਨੇ। 4-5 ਘਰ ਹੁਸ਼ਿਆਰਪੁਰ ਤੋਂ ਆਉਣ ਵਾਲੇ ਪਠਾਣਾ ਦੇ ਵੀ ਨੇ। ਗਫਾਰੀ ਅਨਸਾਰੀ ਬਰਾਦਰੀ ਵੀ ਕਾਫੀ ਬੈਠੀ ਹੈ ਇਸ ਪਿੰਡ ਵਿੱਚ। 15 ਘਰ ਮਸੀਹ ਭਾਈਚਾਰਾ ਦੇ ਨੇ। ਮਹਿੰਗਾ ਮਸੀਹ ਕੌਂਸਲਰ ਦਾ ਤਾਲੁਕ ਵੀ ਇਸੇ ਪਿੰਡ ਨਾਲ ਹੈ, ਜਿਨ੍ਹਾਂ ਦੀ ਖਿਦਮਾਤ ਨੂੰ ਸਾਰਾ ਪਿੰਡ ਮੰਨਦਾ ਹੈ। ਮਸੀਹ ਭਾਈਚਾਰਾ
ਆਪਣੀ ਮਜ਼ਹਬੀ ਇਬਾਦਤ ਪੂਰੀ ਆਜ਼ਾਦੀ ਨਾਲ ਕਰਦਾ ਹੈ। ਇਸ ਕਰਕੇ ਪਿੰਡ ਵਿੱਚ ਗਿਰਜਾ ਘਰ ਵੀ ਬਣਿਆ ਹੋਇਆ ਹੈ। 3 ਮਸਜਿਦਾਂ ਨੇ ਔਰ 3 ਹੀ ਮਦਰਸੇ ਨੇ ਇਸ ਪਿੰਡ ਵਿੱਚ, ਜਿਹੜੇ ਕਿ ਮਸਜਿਦਾਂ ਦੇ ਨਾਲ ਹੀ ਜੁੜੇ ਹੋਏ ਨੇ। ਇਸਲਾਮ ਵਿੱਚ ਮਸਜਿਦਾਂ ਦਾ ਬਹੁਤ ਬੁਲੰਦ ਔਰ ਮੁਕੱਦਸ ਮਕਾਮ ਹੈ। ਇਹ ਸਿਰਫ ਇਬਾਦਤਗਾਹ ਨਹੀਂ, ਬਲਕਿ ਮੁਸਲਿਮ ਉਮਾ ਦੀ ਤਰਬੀਅਤਗਾਹ ਔਰ ਬਿਹਤਰ ਨਿਜ਼ਾਮੇ ਜ਼ਿੰਦਗੀ ਦੇ ਮਰਕਜ਼ ਵੀ ਨੇ, ਜਿੱਥੇ ਸਿਖਾਇਆ ਜਾਂਦਾ ਹੈ ਕਿ ਅੱਲਾਹ ਸਿਰਫ ਇੱਕ ਹੈ, ਇਬਾਦਤ ਸਿਰਫ ਉਸੇ ਲਈ ਕੀਤੀ ਜਾਂਦੀ ਹੈ, ਅੱਲਾਹ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਓ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਮਸਜਿਦਾਂ ਸਿਰਫ ਔਰ ਸਿਰਫ ਅੱਲਾਹ ਦੀ ਇਬਾਦਤ ਕਰਨ ਲਈ ਮਖਸੂਸ ਜਗ੍ਹਾ ਹੈ। ਤਾਲੀਮ ਇਨਸਾਨ ਨੂੰ ਜਹਾਲਤ ਦੇ ਹਨੇਰਿਆਂ ਚੋਂ ਕੱਢ ਕੇ ਇਲਮੋ ਸ਼ਊਰ ਦੀ ਰੋਸ਼ਨੀ عطا ਕਰਦੀ ਹੈ, ਇਨਸਾਨ ਦੀ ਸ਼ਖਸੀਅਤ ਨੂੰ ਸੰਵਾਰਦੀ ਹੈ, ਸੋਚ ਨੂੰ ਖੁੱਲਿਆ ਕਰਦੀ ਹੈ ਔਰ ਮਾਸ਼ਰੇ ਨੂੰ ਤਰੱਕੀ ਤੇ ਕਾਮਯਾਬੀ ਦੀ ਰਾਹ ਤੇ ਲਿਆਂਦੀ ਹੈ। ਇਹ ਉਹ ਸਰਮਾਇਆ ਹੈ ਜਿਹੜਾ ਇਨਸਾਨ ਤੋਂ ਕਦੀ ਵੀ ਜੁਦਾ ਨਹੀਂ ਹੁੰਦਾ ਔਰ ਹਰ ਜ਼ਮਾਨੇ ਵਿੱਚ ਇਸ ਦੀ ਪਹਿਚਾਣ ਬਣਦਾ ਹੈ। ਇਸ ਇਲਾਕੇ ਦੀ ਤਰੱਕੀ ਦਾ ਰਾਜ਼ ਵੀ ਤਾਲੀਮ ਹੀ ਹੈ। ਗਵਰਨਮੈਂਟ ਮੁਸਲਿਮ ਹਾਈ ਸਕੂਲ ਜਾਨੀਵਾਲਾ, ਗਵਰਨਮੈਂਟ ਬॉयਜ਼ ਐਂਡ ਗਰਲਜ਼ ਹਾਈ ਸਕੂਲ 299 ਜੀਂਬੇ ਚੰਡੋ ਬਟਾਲਾ ਦਿਨ ਰਾਤ ਇਸ ਫੀਲਡ ਵਿੱਚ ਤਰੱਕੀ ਲਈ ਕੰਮ ਕਰ ਰਹੇ ਨੇ। ਨੂਰ ਪਬਲਿਕ ਸਕੂਲ 286 ਜੀਂਬੇ ਦੀ ਖਿਦਮਤ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹਨਾਂ ਦਾ ਮਿਆਰ ਸ਼ਹਿਰ ਦੇ ਕਿਸੇ ਵੀ ਵੱਡੇ ਸਕੂਲ ਨਾਲੋਂ ਘੱਟ ਨਹੀਂ। ਜੈਲ ਸਿੰਘ ਵਾਲਾ ਵਿੱਚ ਵੀ ਹਰ ਪਿੰਡ ਦੀ ਤਰ੍ਹਾਂ ਕੁੜੀਆਂ ਔਰ ਮੁੰਡਿਆਂ ਦੇ ਸਕੂਲ ਮੌਜੂਦ ਨੇ ਜੀ, ਜਿੱਥੇ ਗਵਰਨਮੈਂਟ ਵੱਲੋਂ ਤਕਰੀਬਨ ਫ੍ਰੀ ਤਾਲੀਮ ਦਿੱਤੀ ਜਾਂਦੀ ਹੈ। ਇਸ ਪਿੰਡ ਦੀ ਬਹੁਤ ਖਾਸ ਗੱਲ ਕਿ ਇਸ ਪਿੰਡ ਵਿੱਚ ਮਕਾਨ ਬਣਾਉਣ ਵਾਲੇ ਮਿਸਤਰੀ ਬਹੁਤ ਜ਼ਿਆਦਾ ਨੇ, ਜਿਨ੍ਹਾਂ ਦਾ ਕੰਮ ਬਹੁਤ ਦੂਰ ਦੂਰ ਤੱਕ ਮੰਨਿਆ ਜਾਂਦਾ ਹੈ। ਮਕਾਨ ਬਣਾਉਣ ਵਾਲੇ ਮਿਸਤਰੀ ਸਾਡੇ ਮਾਸ਼ਰੇ ਦੇ ਉਹ ਹੁਨਰਮੰਦ ਲੋਕ ਨੇ ਜਿਹੜੇ ਆਪਣੀ ਮਿਹਨਤ, ਤਜਰਬੇ ਔਰ ਫਨੀ ਮਹਾਰਤ ਦੇ ਨਾਲ ਇੱਟਾਂ, ਮਿੱਟੀ ਔਰ ਲੋਹੇ ਨੂੰ ਇੱਕ ਮਜ਼ਬੂਤ ਛੱਤ ਵਿੱਚ ਬਦਲ ਦਿੰਦੇ ਨੇ। ਇਹਨਾਂ ਦੇ ਹੱਥਾਂ ਦੀ ਕਾਰਾਗਰੀ ਨਾਲ ਇਮਾਰਤਾਂ ਬਣਦੀਆਂ ਨੇ, ਦੀਵਾਰਾਂ ਖੜੀਆਂ ਹੁੰਦੀਆਂ ਨੇ ਔਰ ਲੋਕ ਇਹਨਾਂ ਦੇ ਥੱਲੇ ਮੀਂਹ ਹਨੇਰੀ ਦਾ ਮੁਕਾਬਲਾ ਕਰਦੇ ਨੇ। ਕਹਿੰਦੇ ਆ ਕਿ ਮਿਸਤਰੀ ਉਹ ਫਨਕਾਰ ਹੈ ਜੋ ਪੱਥਰ ਵਿੱਚ ਵੀ ਜਾਨ ਪਾ ਦਿੰਦਾ ਹੈ। ਇਹਨਾਂ ਦੇ ਪਸੀਨੇ ਨਾਲ ਘਰ ਬਣਦੇ ਨੇ ਔਰ ਉਹਨਾਂ ਦੀ ਮਿਹਨਤ ਨਾਲ ਖਾਬਾਂ ਨੂੰ ਠਿਕਾਣਾ ਮਿਲਦਾ ਹੈ। ਹਾਜੀ ਸ਼ਹਿਜ਼ਾਦ ਮਿਸਤਰੀ ਫਰਨੀਚਰ ਦੀ ਦੁਨੀਆ ਦਾ ਇੱਕ ਮੰਨਿਆ ਪਰਮੰਨਿਆ ਨਾਮ। ਇਹ ਉਹ ਹੁਨਰਮੰਦ ਹੈ ਜੋ ਲੱਕੜੀ ਨੂੰ ਤਰਾਸ਼ ਕੇ ਉਸ ਨੂੰ ਖੂਬਸੂਰਤੀ, ਆਰਾਮ ਔਰ ਫਨ ਦਾ ਇੱਕ ਖੂਬਸੂਰਤ ਨਮੂਨਾ ਬਣਾ ਦਿੰਦਾ ਹੈ। ਇਸ ਦਾ ਤਲਕ ਵੀ ਚੱਕ ਨੰਬਰ 288 ਜੀਂਬੇ ਜੈਲ ਸਿੰਘ ਵਾਲਾ ਨਾਲ ਹੀ ਹੈ। ਸਿਹਤ ਦੇ ਹਵਾਲੇ ਦੀ ਗੱਲ ਕਰੀਏ ਤਾਂ ਰਿਟਾਇਰਡ MS ਡਾਕਟਰ ਮੁਹੰਮਦ ਇਲਿਆਸ ਚੌਧਰੀ, ਡਾਕਟਰ ਮੁਹੰਮਦ ਇਫਤਖਾਰ ਸਾਹਿਬ, ਜਿਹੜੇ ਕਿ ਸਰਗੋਦਾ ਵਿੱਚ ਆਪਣੀ ਖਿਦਮਤ ਦੇ ਰਹੇ ਨੇ, ਇਹਨਾਂ ਦੋਨਾਂ ਦਾ ਪਾਕਿਸਤਾਨ ਦੀ ਮਜ਼ਬੂਤ ਕਾਸਟ ਜੱਟ ਬਰਾਦਰੀ ਨਾਲ ਤਲਕ ਹੈ ਔਰ ਉਹ ਵੀ ਇਸੇ ਪਿੰਡ ਦੇ ਨੇ। ਵੈਲਫੇਅਰ ਫਾਊਂਡੇਸ਼ਨ ਔਰ ਡੋਨਰਜ਼ ਮਾਸ਼ਰੇ ਦੀ ਖਿਦਮਤ ਕਰਨ ਵਿੱਚ ਇੱਕ ਅਹਿਮ ਕਿਰਦਾਰ ਅਦਾ ਕਰਦੇ ਨੇ। ਇਹ ਅਦਾਰੇ ਬੇਸਹਾਰਾ, ਗਰੀਬ ਔਰ ਲੋੜਵੰਦ ਲੋਕਾਂ ਲਈ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆਉਂਦੇ ਨੇ। ਕਿਸੇ ਦਾ ਇਲਾਜ, ਕਿਸੇ ਗਰੀਬ ਬੱਚੇ ਜਾਂ ਬੱਚੀ ਦਾ ਤਾਲੀਮੀ ਖਰਚਾ ਜਾਂ ਕਿਸੇ ਭੁੱਖੇ ਢਿੱਡ ਨੂੰ ਰੱਜਵੀਂ ਰੋਟੀ ਦੇਣਾ, ਇਹ ਸਭ ਡੋਨਰਜ਼ ਵੱਲੋਂ ਭੇਜੀ ਗਈ ਇਮਦਾਦ ਨਾਲ ਜੁੜੀ ਇਹ ਵੈਲਫੇਅਰ ਫਾਊਂਡੇਸ਼ਨ ਦੀ ਜ਼ਿੰਮੇਵਾਰੀ ਹੁੰਦੀ ਹੈ। ਬਹੁਤ ਸਾਰੇ ਪਿੰਡਾਂ ਵਿੱਚ ਇਸ ਤਰ੍ਹਾਂ ਦੀ ਫਾਊਂਡੇਸ਼ਨਸ ਬਣੀਆਂ ਹੋਈਆਂ ਨੇ ਤੇ ਇਸ ਪਿੰਡ ਵਿੱਚ ਵੀ ਰਸੂਲਪੁਰ ਵੈਲਫੇਅਰ ਯੂਨੀਅਨ ਜ਼ਰੂਰਤਮੰਦਾਂ ਨੂੰ ਫ੍ਰੀ ਮੈਡੀਸਨ, ਬੇਵਾ ਔਰਤਾਂ ਨੂੰ, ਯਤੀਮ ਬੱਚਿਆਂ ਨੂੰ ਰਾਸ਼ਨ ਦੇ ਰਹੀ ਹੈ। ਇਸ ਨੂੰ ਚਲਾਉਣ ਵਾਲਾ ਮੇਨ ਬੰਦਾ ਰਜ਼ਾ ਖਾਨ ਸਾਹਿਬ ਨੇ, ਜਦੋਂ ਕਿ ਜਨਾਬ ਤਨਵੀਰ ਅਕਬਰ ਸਾਹਿਬ ਫਰਮ UK ਇਸ ਤਨਜ਼ੀਮ ਦੇ ਬਹੁਤ ਵੱਡੇ ਡੋਨਰ ਨੇ। ਇਹਨਾਂ ਤੋਂ ਇਲਾਵਾ ਪਿੰਡ ਵਾਲੇ ਲੋਕ ਵੀ ਇਸ ਤਨਜ਼ੀਮ ਦਾ ਪੂਰਾ ਸਾਥ ਦਿੰਦੇ ਨੇ। ਹਰ ਬਾਜ਼ਾਰ ਵਿੱਚ ਸੋਲਰ ਲਾਈਟ ਦਾ ਇੰਤਜ਼ਾਮ ਵੀ ਜਨਾਬ ਤਨਵੀਰ ਅਕਬਰ ਸਾਹਿਬ ਹੁਣਾਂ ਨੇ ਕੀਤਾ ਹੈ। ਇਹਨਾਂ ਬਾਰੇ ਦੱਸਿਆ ਗਿਆ ਹੈ ਕਿ ਗਰੀਬਾਂ ਦੇ ਹੱਕ ਵਿੱਚ ਬਹੁਤ ਚੰਗੇ ਨੇ ਔਰ ਲੋੜਮੰਦਾਂ ਦੀ ਖੁਫੀਆ ਤਰੀਕੇ ਨਾਲ ਵੀ ਬਹੁਤ ਮਦਦ ਕਰਦੇ ਨੇ। ਜਨਾਬ ਇਕਰਾਮ ਸਾਹਿਬ ਐਕਸੀਅਨ, ਇਹਨਾਂ ਦਾ ਤਲਕ ਵੀ ਇਸੇ ਪਿੰਡ ਨਾਲ ਹੈ। ਗੁਆਂਢੀ ਪਿੰਡਾਂ ਵਿੱਚ ਸ਼ਮਾਲ ਦੀ ਤਰਫ 286 ਜੀਂਬੇ, 284 ਜੀਂਬੇ ਇਸ ਪਿੰਡ ਦੀਆਂ 2 ਆਬਾਦੀਆਂ ਨੇ। 285 ਜੀਂਬੇ ਜਨੂਬ ਵੱਲ, 290 ਜੀਂਬੇ ਅਮਰਕੋਟ, 291 ਜੀਂਬੇ ਗੁਮਟਾਲਾ, 292 ਜੀਂਬੇ ਸੈਦ ਮਹਿਮੂਦ, ਮਸ਼ਰਕ ਵਾਲੀ ਸਾਈਡ ਤੇ 299 ਜੀਂਬੇ ਚੰਡੋ ਬਟਾਲਾ, 164 ਗਾਬੇ ਸ਼ੇਖਾਂ ਨਿਜਾੜਪੁਰ, 163 ਗਾਬੇ ਜਾਮਾਰਾ। ਲਹਿੰਦੇਵਾਲ ਦੀ ਗੱਲ ਕਰੀਏ ਤਾਂ 287 ਜੀਂਬੇ ਪਲਾਸੌਰ, 318 ਜੀਂਬੇ ਕੋਟਲੀ, 425 ਜੀਂਬੇ ਵਾਲਾ। ਜਾਨੀਵਾਲਾ ਰੇਲਵੇ ਸਟੇਸ਼ਨ ਵੀ ਬਿਲਕੁਲ ਨੇੜੇ ਹੀ ਹੈ। ਮਜ਼ਹਬੀ ਭਾਈਚਾਰਾ ਬਹੁਤ ਹੈ ਇਸ ਪਿੰਡ ਵਿੱਚ। ਇਸ ਅਮਨ ਦਾ ਸਿਹਰਾ ਪਿੰਡ ਦੀਆਂ ਮਸੀਤਾਂ ਦੇ ਤਿੰਨੋਂ ਇਮਾਮ, ਤਾਲੀਮ ਯਾਫਤਾ ਲੋਕ, ਨੰਬਰਦਾਰ ਹਜ਼ਰਾਤ, ਕੌਂਸਲਰ ਔਰ ਅਸਾਤਜ਼ਾ ਕਰਾਮ ਦੇ ਸਿਰ ਜਾਂਦਾ ਹੈ। ਪਾਣੀ ਬਿਜਲੀ ਦੀ ਸਹੂਲਤ ਪਿੰਡ ਨੂੰ ਮਿਲੀ ਹੋਈ ਹੈ, ਪਰ ਮੈਡੀਕਲ ਦੀਆਂ ਸਹੂਲਤਾਂ ਦੀ
ਕਾਫੀ ਕਮੀ ਹੈ। ਕਿਸੇ ਵੀ ਇਲਾਕੇ ਦੀ ਤਰੱਕੀ ਸਿਰਫ ਖੇਤਾਂ ਬਾਜ਼ਾਰਾਂ ਨਾਲ ਨਹੀਂ ਬਲਕਿ ਸੰਤਾਂ ਨਾਲ ਜੁੜੀ ਹੁੰਦੀ ਹੈ ਔਰ ਇਹਨਾਂ ਸੰਤਾਂ ਵਿੱਚ ਆਇਲ ਮਿਲ ਇੱਕ ਬੜੀ ਨਿਮਤ ਹੈ। ਇਹ ਮਿਲ ਨਾ ਸਿਰਫ ਮਕਾਮੀ ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ ਬਲਕਿ ਜ਼ਿਮੀਂਦਾਰਾਂ ਲਈ ਵੀ ਫਾਇਦਾਮੰਦ ਹੁੰਦੀ ਹੈ। ਕਪਾਹ, ਸਰੋਂ ਜਾਂ ਕਨੌਲਾ ਦੀਆਂ ਫਸਲਾਂ ਵਿੱਚੋਂ ਤੇਲ ਕੱਢ ਕੇ ਮਈਸ਼ਤ ਨੂੰ ਮਜ਼ਬੂਤ ਕੀਤਾ ਜਾਂਦਾ ਹੈ। ਆਇਲ ਮਿਲ ਵਿੱਚੋਂ ਨਿਕਲਿਆ ਤੇਲ ਘੇ ਬਣਾਉਣ ਦੇ ਕੰਮ ਆਉਂਦਾ ਹੈ ਤੇ ਜਾਨਵਰਾਂ ਲਈ ਖਲ ਬਣਾਈ ਜਾਂਦੀ ਹੈ। ਇਸ ਦੀ ਮੈਲ ਤੋਂ ਸਾਬਣ ਤਿਆਰ ਹੁੰਦਾ ਹੈ। ਇੱਕ ਆਇਲ ਮਿਲ ਜ਼ਰਾਤ, ਲਾਈਵ ਸਟਾਕ ਔਰ ਤਜਾਰਤ ਤਿੰਨਾਂ ਨੂੰ ਜੋੜ ਦਿੰਦੀ ਹੈ। ਇਸ ਪਿੰਡ ਵਿੱਚ ਵੀ ਇੱਕ ਖਲ ਬਣਾਉਣ ਵਾਲੀ ਫੈਕਟਰੀ ਜਾਨੀ ਆਇਲ ਮਿਲ ਹੈਗੀ ਹੈ ਜਿੱਥੇ ਲੋਕਾਂ ਲਈ ਰੋਜ਼ਗਾਰ ਦਾ ਸਿਲਸਿਲਾ ਵੀ ਚੱਲਦਾ ਹੈ। ਪਿੰਡ ਦੀ ਨੁਮਾਇਆ ਸ਼ਖਸੀਅਤ ਦੀ ਗੱਲ ਕਰੀਏ ਤਾਂ ਹਾਜੀ ਮਾਸਟਰ ਬਸ਼ੀਰ ਅਹਿਮਦ ਜਿਹੜੇ ਕਿ ਮਾਸਟਰ ਅਬਦੁਲ ਸਤਾਰ ਸਾਹਿਬ ਹੁਸ਼ਿਆਰਪੁਰੀਆ ਦੇ ਵਾਲਿਦ ਸਾਹਿਬ ਨੇ, ਮੁਹੰਮਦ ਇਕਬਾਲ ਨੰਬਰਦਾਰ, ਜਾਵੇਦ ਕੌਂਸਲਰ, ਅਨਵਰ ਖਾਂ, ਰਜ਼ਾ ਖਾਂ, ਮਹਿਮੂਦ ਅਹਿਮਦ ਕੌਂਸਲਰ, ਇਹਨਾਂ ਦਾ ਗਫਾਰੀ ਬਰਾਦਰੀ ਨਾਲ ਤਲਕ ਹੈ। ਅਬਦੁਲ ਸਤਾਰ ਜੱਟ ਸਾਬਕਾ ਕੌਂਸਲਰ, ਮੁਹੰਮਦ ਸ਼ਾਹਦ ਸ਼ਰੀਫ ਜੱਟ ਸਾਹਿਬ, ਬਸ਼ੀਰ ਅਹਿਮਦ ਜੱਟ, ਮਹਿਰ ਮੁਹੰਮਦ ਅਸਲਮ ਸਾਹਿਬ, ਮਹਿਰ ਜਾਵੇਦ ਸਾਹਿਬ, ਮਹਿਰ ਹਾਜੀ ਅਨਵਰ ਸਾਹਿਬ, ਨਜ਼ੀਰ ਅਹਿਮਦ ਫੌਜੀ ਸਾਹਿਬ, ਯੂਨਸ ਫੌਜੀ ਸਾਹਿਬ, ਪ੍ਰੋਫੈਸਰ ਮੁਹੰਮਦ ਯੂਨਸ ਮਦਨੀ, ਇਹਨਾਂ ਸਭ ਦਾ ਤਲਕ ਵੀ ਚੱਕ ਨੰਬਰ 288 ਜੀਂਬੇ ਜੈਲ ਸਿੰਘ ਵਾਲਾ ਨਾਲ ਹੀ ਹੈ। ਅੱਡਾ 88 ਫਾਟਕ ਤੇ ਇੱਕ ਬਹੁਤ ਮਸ਼ਹੂਰ ਕਰਿਆਨਾ ਸਟੋਰ ਦੇ ਮਾਲਕ ਚੌਧਰੀ ਫਜ਼ਲ ਅਹਿਮਦ ਸਾਹਿਬ ਜੋ ਕਿ ਅਮਨ ਕਮੇਟੀ ਦੇ ਚੇਅਰਮੈਨ ਵੀ ਨੇ, ਇਹਨਾਂ ਦਾ ਤਲਕ ਵੀ ਇਸੇ ਪਿੰਡ ਨਾਲ ਹੈ। ਇੱਥੋਂ ਦੇ ਜੱਟ ਲੁਧਿਆਣਾ ਜ਼ਿਲ੍ਹਾ ਧਰੋੜਾ ਪਿੰਡ ਦੇ ਨੇ ਤੇ ਕੁਝ ਜੱਟ ਹੁਸ਼ਿਆਰਪੁਰ ਦੇ ਵੀ ਨੇ, ਰਾਈ ਜਲੰਧਰ ਤੇ ਗੁਰਦਾਸਪੁਰੀਏ ਨੇ, ਗਫਾਰੀ ਅੰਬਰਸਰੀਏ ਨੇ। ਇਸ ਤੋਂ ਇਲਾਵਾ ਗੁੱਜਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖਨੋੜਾ ਵਿੱਚੋਂ ਉੱਠ ਕੇ ਤੇ ਲੁਧਿਆਣਾ ਦੇ ਪਿੰਡ ਮਿਆਣੀ ਵਿੱਚੋਂ ਉੱਠ ਕੇ ਆਏ ਨੇ। ਧੋਬੀ, ਤਰਖਾਣ, ਮੁਗਲ ਔਰ ਮਸੀਹ ਇਹ ਸਭ 1947 ਦੀ ਵੰਡ ਤੋਂ ਪਹਿਲੇ ਵੀ ਇਸੇ ਪਿੰਡ ਦੇ ਵਸਨੀਕ ਨੇ। ਖੇਡ ਮੈਦਾਨਾਂ ਵਿੱਚ ਵੀ ਇਹ ਪਿੰਡ ਕਿਸੇ ਤੋਂ ਪਿੱਛੇ ਨਹੀਂ। ਕਬੱਡੀ ਦੀ ਟੀਮ ਤਗੜੀ ਹੈ ਇਸ ਪਿੰਡ ਦੀ, ਜਿਸ ਦੀ ਕੋਚਿੰਗ ਮਸ਼ਹੂਰ ਕੋਚ ਰਿਟਾਇਰਡ ਪਾਕ ਆਰਮੀ ਮਹਿਰ ਨਦੀਮ ਕਰ ਰਹੇ ਨੇ। ਮੁਹੰਮਦ ਵਕਾਸ ਰੇਡਰ ਤੇ ਅਲੀ ਰਜ਼ਾ ਵਧੀਆ ਸਟਾਪਰ ਨੇ। ਕ੍ਰਿਕਟ ਦੀ ਟੀਮ ਵੀ ਇਸ ਪਿੰਡ ਦੀ ਬਹੁਤ ਵਧੀਆ ਆ। ਕੈਸਰ ਮਹਿਮੂਦ ਦੁਬਈ ਵਿੱਚ ਪਾਕਿਸਤਾਨ ਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਰਿਹਾ ਹੈ। ਪਿੰਡ ਦੇ ਲੋਕ ਜ਼ਿਆਦਾਤਰ ਜ਼ਿਮੀਂਦਾਰਾਂ ਨਾਲ ਜੁੜੇ ਹੋਏ ਨੇ। ਡੇਅਰੀ ਫਾਰਮਿੰਗ ਦਾ ਸ਼ੌਕ ਵੀ ਕਾਫੀ ਹੈ ਇਸ ਪਿੰਡ ਵਾਲਿਆਂ ਨੂੰ। ਮੁਲਾਜ਼ਮ ਪੇਸ਼ਾ ਲੋਕ ਵੀ ਬਹੁਤ ਨੇ। ਇਸ ਤੋਂ ਇਲਾਵਾ ਅਰਬ ਮੁਲਕਾਂ ਵਿੱਚ ਰੋਜ਼ਗਾਰ ਦੇ ਸਿਲਸਿਲੇ ਵਿੱਚ ਜਾਣ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਯੂਰਪ ਮੁਲਕਾਂ ਵਿੱਚ ਘਟ ਗਏ ਨੇ। ਜ਼ਰਾਈ ਜ਼ਮੀਨ ਦਾ ਰੇਟ 20 ਤੋਂ 30 ਲੱਖ ਹੈ ਔਰ ਜ਼ਮੀਨ ਦਾ ਠੇਕਾ 60 ਤੋਂ 80 ਹਜ਼ਾਰ ਫੀ ਕਿੱਲਾ ਹੈ। ਕਮਾਦ, ਮਕਈ, ਕਣਕ, ਬਾਜਰਾ, ਸਬਜ਼ੀ ਦੀਆਂ ਫਸਲਾਂ ਇਸ ਪਿੰਡ ਵਿੱਚ ਜ਼ਿਆਦਾ ਉਗਾਈਆਂ ਜਾਂਦੀਆਂ ਨੇ। ਨਹਿਰੀ ਪਾਣੀ ਦੀ ਬਹੁਤ ਕਮੀ ਹੈ ਪਰ ਫਿਰ ਵੀ ਲੋਕ ਇਹ ਫਸਲਾਂ ਉਗਾ ਕੇ ਆਪਣਾ ਵਧੀਆ ਗੁਜ਼ਾਰਾ ਕਰ ਰਹੇ ਨੇ। ਪਿੰਡ ਦੇ ਲੋਕ ਬਹੁਤ ਮਿਲਣਸਾਰ ਨੇ, ਇੱਕ ਦੂਜੇ ਦੇ ਦੁੱਖ ਦਰਦ ਵਿੱਚ ਨਾਲ ਖੜੇ ਹੁੰਦੇ ਨੇ। ਦੋਸਤੋ, ਇਹ ਸੀ ਸਾਡਾ ਅੱਜ ਦਾ ਪਿੰਡ ਚੱਕ ਨੰਬਰ 288 ਜੀਂਬੇ ਜੈਲ ਸਿੰਘ ਵਾਲਾ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਜੇਕਰ ਤੁਸੀਂ ਵੀ ਆਪਣੇ ਪਿੰਡ ਦੀ ਵੀਡੀਓ ਬਣਵਾਉਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਾਂ ਸਾਡੇ ਦਿੱਤੇ ਗਏ ਨੰਬਰ ਤੇ ਰਾਬਤਾ ਕਰਕੇ ਸਾਨੂੰ ਦੱਸ ਸਕਦੇ ਹੋ। ਮਜ਼ੀਦ ਇਹੋ ਜਿਹੀ ਵੀਡੀਓ ਵੇਖਣ ਲਈ ਸਾਡੇ ਚੈਨਲ ਇੱਕ ਪਿੰਡ ਪੰਜਾਬ ਦਾ, ਫੇਸਬੁੱਕ ਪੇਜ ਇੱਕ ਪਿੰਡ ਪੰਜਾਬ ਦਾ, ਟਿਕਟੌਕ ਅਕਾਊਂਟ ਨਾਸਰ ਕਸਾਣਾ ਤੇ ਇੰਸਟਾਗ੍ਰਾਮ ਨਾਸਰ ਕਸਾਣਾ ਹੁਸ਼ਿਆਰਪੁਰੀਆ ਤੇ ਸਾਨੂੰ ਫਾਲੋ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਜੀ। ਰੱਬ ਰਾਖਾ।